ਲਓ ਜੀ, ਇੱਕ ਐਸੇ ਸਿੱਖ ਬਜ਼ੁਰਗ ਦੀ ਇਹ ਕਬਰ ਹੈ ਜਿਨ੍ਹਾਂ ਨੂੰ 1947 ਦੀ ਪਾਰਟੀਸ਼ਨ ਤੋਂ ਪਹਿਲੇ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਹਨਾਂ ਨੂੰ ਅੱਗ ਨਾ ਲੱਗੀ, ਲਿਹਾਜ਼ਾ ਉਹਨਾਂ ਨੂੰ ਫਿਰ ਦਫਨਾ ਦਿੱਤਾ ਗਿਆ। ਇਹ ਮੈਨੂੰ ਦੱਸਿਆ ਇੱਥੇ ਪਿੰਡ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਨੇ। ਓਏ ਹਾਂ ਜੀ, ਵਾਕਈ ਇਹ ਪੁਰਾਣਾ ਖੂਹ ਜੇ। ਲਓ ਜੀ, ਸਰਦਾਰ ਵਿਰਸਾ ਸਿੰਘ ਤੇ ਉਹਨਾਂ ਦੀ ਫੈਮਿਲੀ। ਇਹ ਜੇ ਤੁਹਾਡਾ ਵੱਡਾ ਖੂਹ ਤੇ ਇਹ ਆ ਗਿਆ ਪਿੰਡ। ਇਹ ਪਿੰਡੋਂ ਹੈਗਾ ਪਹਾੜ ਪਾਸੇ, ਇਹ ਪਹਾੜ ਪਾਸਾ ਹੈ। ਤੇ ਚਲੋ ਵੇਖਦੇ ਹਾਂ ਕਿ ਅੱਜ ਵੱਡਾ ਖੂਹ ਜਿਹੜਾ ਇਹ ਸਰਦਾਰ ਵਿਰਸਾ ਸਿੰਘ ਦਾ ਉਹ ਕਿਸ ਹਾਲ 'ਚ ਹੈ ਵੀ ਇਹ ਕਿ ਨਹੀਂ। ਇਹ ਵੇ ਜੀ ਬਾਬਾ ਇਬਰਾਹੀਮ ਦਾ ਡੇਰਾ। ਬਾਬਾ ਇਬਰਾਹੀਮ ਤੇ ਇਸ ਵੇਲੇ ਦੁਨੀਆ ਤੇ ਮੌਜੂਦ ਨਹੀਂ, ਲੇਕਿਨ ਉਹਨਾਂ ਦੀ ਫੈਮਿਲੀ ਦਾ ਡੇਰਾ। ਇਹ ਉਹੀ ਬਾਬਾ ਇਬਰਾਹੀਮ ਨੇ ਜਿਨ੍ਹਾਂ ਨੂੰ ਸਰਦਾਰ ਵਿਰਸਾ ਸਿੰਘ ਹੋਰਾਂ ਨੇ 1947 ਵੇਲੇ ਪਾਕਿਸਤਾਨ ਛੱਡਣ ਤੋਂ ਪਹਿਲੇ ਮੱਝ ਦਿੱਤੀ ਸੀ ਤੋਹਫੇ 'ਚ। ਉਹ ਇਬਰਾਹੀਮ ਜਿਹੜਾ ਸੀ ਨਾ, ਉਹਨੂੰ ਮੈਂ ਫੜਾਤੀ। ਜੋ ਸਾਡੇ ਬਣਿਆ ਮੌਕਾ ਤੇ ਲੈ ਜਾਾਂਗੇ, ਨਹੀਂ ਤਾਂ ਰਹੇਗੀ ਤੇਰੇ ਕੋਲ, ਤੂੰ ਹੀ ਚੁੰਗੋ। ਅੱਛਾ, ਇਬਰਾਹੀਮ ਨੂੰ ਫੜਾਤੀ। ਇਬਰਾਹੀਮ ਨੂੰ ਫੜਾਤੀ। ਇਬਰਾਹੀਮ ਨੇ ਫਿਰ ਮੇਰੇ ਬੋਝੇ 'ਚ 100 ਰੁਪਇਆ ਪਾਇਆ, ਨਾਲੇ ਦਿੱਤਾ ਪਿਆਰ ਉਸ ਸਮੇਂ ਵਾਹ ਉਹ ਮੱਝ ਦਾ। ਅੱਛਾ ਜੀ, ਤੇ ਮੱਝ ਰੱਖ ਲਈ, 100 ਰੁਪਏ ਦਿੱਤਾ। 100 ਰੁਪਇਆ ਦਿੱਤਾ। ਵੱਡਾ ਖੂਹ ਸਾਡੇ ਖੂਹ ਦਾ ਨਾਂ ਸੀ, ਵੱਡਾ ਖੂਹ। ਕੀ ਸ਼ੁਭ ਨਾਮ ਆਪਣਾ ਜੀ? ਉਹ ਨਾਮ ਵਿਰਸਾ ਸਿੰਘ ਮੇਰਾ ਜੀ। ਕਿਹੜਾ ਪਿੰਡ ਸੀ ਆਪਣਾ? ਸਿਆਣ। अस्सलाम वालेकुम दोस्तों, मैं इस ਵੇਲੇ ਮੌਜੂਦ ਹਾਂ ਪਿੰਡ ਸਿਆਣ। ਸਰਦਾਰ ਵਿਰਸਾ ਸਿੰਘ ਸਾਹਿਬ ਦਾ ਇਹ ਪਿੰਡ ਜਿੱਥੇ ਉਹਨਾਂ ਨੇ ਜਨਮ ਲਿਆ। ਮਿੱਟੀ ਦੀ ਮਹਿਕ ਚੈਨਲ ਨੂੰ ਨਾ ਇੰਟਰਵਿਊ ਦਿੱਤਾ ਇੰਡੀਆ ਦੇ ਵਿੱਚ, ਉਹਨਾਂ ਕਿਹਾ ਜੀ ਕਿ ਮੇਰਾ ਪਿੰਡ ਸਿਆਣ ਸੀ ਔਰ ਉੱਥੇ ਇੱਕ ਇਬਰਾਹੀਮ ਦੀ ਫੈਮਿਲੀ ਸੀ, ਉਹਨਾਂ ਨੂੰ ਅਸੀਂ ਮੱਝ ਦੇ ਕੇ ਆਏ ਸਾਂ ਤੋਹਫੇ 'ਚ। 1947 ਦੀ ਵੰਡ ਹੋਈ ਤੇ ਉਹਨਾਂ ਨੇ ਟੁਰਨ ਲੱਗਿਆ ਫਿਰ ਮੇਰੀ ਜੇਬ ਦੇ ਵਿੱਚ 100 ਰੁਪਇਆ ਪਾਤਾ ਕਿ ਸਾਡੇ ਨੂੰ ਤੁਸੀਂ ਸਾਨੂੰ ਤੋਹਫਾ ਦਿੱਤਾ ਮੱਝ ਦਾ, ਤੇ ਇਹ 100 ਰੁਪਇਆ ਤੁਹਾਨੂੰ ਅਸੀਂ ਦੇ ਦਿੰਦੇ ਹਾਂ। ਮੱਝ ਦਾ ਮੁੱਲ ਨਹੀਂ ਸੀ ਦਿੱਤਾ, ਲੇਕਿਨ ਕਮ ਸੇ ਕਮ ਉਹਨਾਂ ਮੱਝ ਦਾ ਮੁੱਲ ਪੂਰਾ ਕਰ ਦਿੱਤਾ। ਤੇ ਬੜੀਆਂ ਯਾਦਾਂ ਸਨ ਸਰਦਾਰ ਵਿਰਸਾ ਸਿੰਘ ਨੇ ਆਪਣੇ ਪਿੰਡ ਦੀਆਂ ਸ਼ੇਅਰ ਕੀਤੀਆਂ। ਤੇ ਅੱਜ ਫਿਰ ਮੈਂ ਆਇਆ ਵਾਂ ਇੱਥੇ ਸਿਆਣ ਪਿੰਡ, ਤੇ ਉੱਥੇ ਇਹਨਾਂ ਦਾ ਖੂਹ ਹੁੰਦਾ ਸੀ ਇੱਕ 1947 ਤੋਂ ਪਹਿਲਾਂ, ਵੱਡਾ ਖੂਹ ਨੂੰ ਕਹਿੰਦੇ ਸਨ। ਫਿਰ ਇੱਥੇ ਜਨਾਬ ਕੋਸ਼ਿਸ਼ ਕਰਨੇ ਆ ਕਿ ਜਿਹੜੀ ਫੈਮਿਲੀ ਨੇ ਇਹਨਾਂ ਮੱਝ ਦਿੱਤੀ ਸੀ 1947 ਵੇਲੇ, ਉਹ ਫੈਮਿਲੀ ਨੂੰ ਮਿਲਨੇ ਆ ਤੇ ਇਹਦੇ ਨਾਲ ਇਹਨਾਂ ਦੇ ਪੁਰਾਣੇ ਸੰਗੀ ਸਾਥੀ ਉਹਨਾਂ ਨਾਲ ਗੱਲਬਾਤ ਕਰਨੇ ਆ। ਮੁਕੰਮਲ ਵੀਡੀਓ ਤੁਹਾਨੂੰ ਵਿਖਾ ਲਾਂਗੇ, ਤੁਸੀਂ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ। ਔਰ ਤੁਸੀਂ ਵੀ ਆਪਣੇ ਬਜ਼ੁਰਗਾਂ ਦੇ ਪਿੰਡ ਮੈਨੂੰ ਦੱਸੋ ਕਮੈਂਟ ਕਰਕੇ, ਮੈਂ ਉਹ ਵੀ ਤੁਹਾਨੂੰ ਵਿਖਾ ਲਾਂਗਾ। ਵੀਡੀਓ ਸ਼ੁਰੂ ਕਰਨੇ ਆ। ਅੱਛਾ ਦੋਸਤੋ, ਇਹ ਪਿੰਡ ਸਿਆਣ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ, ਤੇ ਉੱਥੇ ਇੱਕ ਬਜ਼ੁਰਗਾਂ ਦਾ ਦਰਬਾਰ ਹੈ ਮੁਸਲਮਾਨ ਦਾ, ਤੇ ਨਾਲ ਇੱਕ ਸਿੱਖ ਬਜ਼ੁਰਗ ਦੀ ਜਿਹੜੀ ਇਹ ਕਬਰ ਹੈ। ਕਿਉਂਕਿ ਇੱਥੇ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਸਾੜਿਆ ਗਿਆ, ਇਹ ਪੁਰਾਣੀ ਗੱਲ ਹੈ, ਤੇ ਉਹਨਾਂ ਨੂੰ ਅੱਗ ਨਹੀਂ ਸੀ ਲੱਗੀ, ਲਿਹਾਜ਼ਾ ਉਹਨਾਂ ਨੂੰ ਫਿਰ ਦਫਨਾ ਦਿੱਤਾ ਸੀ। ਤੇ ਉਹਨਾਂ ਦੀ ਇਸ ਵੇਲੇ ਮੁਸਲਮਾਨਾਂ ਨੇ ਸਿੱਖ ਬਾਬਾ ਦੀ ਸਮਾਧੀ ਨੂੰ ਕਬਰ ਬਣਾ ਦਿੱਤਾ। ਤੁਹਾਨੂੰ ਉਹ ਵੀ ਵਿਖਾਲਦੇ ਆ। ਅੱਛਾ ਭਾਈ ਵਸੀਮ, ਇਹ ਹੁਣ ਅਸੀਂ ਇਹ ਜਿਹੜੀ ਬੜਾ ਵੱਡਾ ਇਹ ਬੋਰਡ ਦਾ ਦਰਖਤ ਹੈ ਕਿ ਪੀਪਲ ਦਾ? ਪੀਪਲ ਦਾ। ਤੇ ਅਸੀਂ ਕਿੱਥੇ ਆਏ ਹਾਂ ਹੁਣ? ਅਸੀਂ ਸਰਕਾਰ ਆਏ ਆ ਸਿਆਣ ਦੇ ਕੋਲ ਜਾਂ ਛਿੱਛੇ ਦੇ ਦਰਮਿਆਨ ਇਹਨਾਂ ਦੇਵਾ ਸਿੰਘ। ਆਹੋ, ਜਾਂ ਸਿੱਖਾਂ ਦੇ ਵੇਲੇ ਦੇਵਾ ਸਿੰਘ ਹੀ, ਅਸੀਂ ਉੱਥੇ ਆ ਗਏ ਆ। ਬਾਬਾ ਦੇਵਾ ਸਿੰਘ। ਬਾਬਾ ਦੇਵਾ ਸਿੰਘ ਦੀ ਜਿਹੜੀ ਹੈਗੀ ਇੱਥੇ ਮੜੀ ਕਹਿ ਲੋ ਹੈ। ਹਾਂਜੀ, ਇਹ ਵੀ ਹਾਂਜੀ, ਇਹ ਉਹੀ ਪੁਰਾਣੀ ਹੈ। ਉਹ ਹੀ ਪੁਰਾਣੀ ਨਹੀਂ, ਇਹ ਬਣੀ ਬਾਅਦ ਚੋਂ ਨਹੀਂ, ਲੇਕਿਨ ਬੋੜ ਹੀ ਪੀਪਲ ਹੀ ਪਹਿਲਾਂ ਬਸ। ਅੱਛਾ, ਨੀਰਾ ਪੀਪਲ ਸੀ। ਹਾਂਜੀ, ਪਹਿਲਾਂ ਮੇਰਾ ਪੀਪਲ ਹੀ। ਤੇ ਇਹ ਉਹਨਾਂ ਦੀ ਜਿਹੜੀ ਇੱਕ ਢੇਰੀ ਹੈ, ਇਹ ਕਿਹਦੀ ਢੇਰੀ ਹੈ? ਇਹ ਬਾਬੇ ਦੇਵਾ ਸਿੰਘ ਦੀ। ਬਾਬਾ ਦੇਵਾ ਸਿੰਘ ਦੀ। ਠੀਕ ਹੋ ਗਿਆ, ਬਣਾਈ ਪੱਕੀ ਘਰ ਚੜੀ ਹੈ। ਪੱਕੀ ਘਰ ਛੜੀ ਹੈ, ਥੜਾ ਬਣਾ ਹੜਿਆ। ਨਲਕਾ ਬੂਟੇ ਛੂਟੇ ਸਾਡੇ ਹੁਣ ਲਾਏ ਨੇ। ਵਾਹ ਜੀ, ਤੇ ਰੰਗ ਸ਼ੰਗ ਹੋਣੀ ਫੇਰਿਆ। ਹਰ ਸ਼ਹਿ ਹੁਣ ਕੀਤੀ ਜਨਾਬ। ਤੇ ਇਹ ਜਿਹੜੀ ਇਹ ਉਹੀ ਵਿੱਚ ਬਾਬਾ ਸਿੱਖ ਸਰਦਾਰ ਹੈ, ਹਾਂਜੀ, ਬਾਬਾ ਦੇਵਾ ਸਿੰਘ। ਬਾਬਾ ਦੇਵਾ ਸਿੰਘ। ਠੀਕ ਹੋ ਗਿਆ। ਬਕਾਇਆ ਸਾਰਾ ਪੌਦਾ ਸਭ ਕੁਝ ਹੋਈ। ਇਹ ਬਾਗ ਜਿਹੜਾ ਤੁਸੀਂ ਲਾਇਆ, ਹਾਂ, ਸਾਰਾ ਹੁਣ ਤੇ ਕੀਤਾ। ਇਹ ਕੀ ਹੈਗਾ? ਇਹ ਮੱਚ ਜੇਗਾ ਕਿ ਦੇਖ ਸਿੰਘ। ਇੱਥੇ ਮੱਚ ਲੱਗਦਾ ਹੈ, ਹਾਂਜੀ, ਉਹ ਜਿਹੜਾ ਮਤਲਬ ਵਿੱਚ ਲੱਕੜ ਨੂੰ ਲਾ ਕੇ ਨਾ ਧੂਆਂ, ਹਾਂਜੀ, ਇਹ ਹੋਏ। ਇਹ ਬਾਬਾ ਦੇਵਾ ਸਿੰਘ ਦਾ ਮੱਚ ਹੋਈ ਜਨਾਬ। ਬਾਬਾ ਦੇਵਾ ਸਿੰਘ ਦਾ ਮੱਚ ਇੱਥੇ ਲੱਗਦਾ। ਹਾਂਜੀ, ਇੱਥੇ ਲੱਗਦਾ ਕਿੱਦਣ? ਜੁਮੇਰਾਤ ਨੂੰ। ਵੈਸੇ ਰੋਜ਼ਾਨਾ ਹੀ ਲੱਗਦਾ, ਡੇਲੀ ਸ਼ਾਮ ਨੂੰ, ਲੇਕਿਨ ਜੁਮੇਰਾਤ ਨੂੰ ਟੀਨ ਨਾਲ ਲੱਗਦਾ। ਤੇ ਇਹ ਜਿਹੜਾ ਨਾ ਉਹ ਹੈਗੀ ਹੈ ਜਿਹੜੀ ਹੈ। ਅੱਛਾ, ਇਹ ਕੀ ਬਜ਼ੁਰਗ ਦੱਸਦੇ ਨੇ ਕਿ ਇੱਥੇ ਹਿੰਦੂ ਹੁੰਦੇ ਸਿੱਖ ਹੁੰਦੇ ਸਨ ਆਪਣੇ 47 ਤੋਂ ਪਹਿਲਾਂ? ਹਾਂਜੀ, 47 ਤੋਂ ਇੱਥੇ ਆਪਣੇ ਸਿੱਖ ਜਿਹੜੇ ਨੇ ਜਿੰਨੇ ਵੱਲ ਦੇ ਪੰਜਾਂ ਚੋਂ ਪਿੰਡਾਂ ਦੇ, ਉਹ ਇੱਥੇ ਇਕੱਠੇ ਹੁੰਦੇ ਹਨ। ਜਾਂ ਅਸੀਂ ਸਮਝ ਲਓ ਆਪਣੇ ਈਦ ਤੇ ਈਦਗਾਹ ਜਾਂਦੇ ਆ, ਜਾ ਕੇ ਨਮਾਜ਼ ਪੜ੍ਹਦੇ ਆ, ਇਹ ਹਿਸਾਬ ਨਾਲ ਸਿੱਖ ਇੱਥੇ ਇਕੱਠੇ ਹੁੰਦੇ ਹਨ। ਲਓ ਜੀ, ਇਹ ਵੀ ਇੱਕ ਪੁਰਾਣੀ ਤੁਹਾਨੂੰ ਯਾਦ ਦਿਖਾ ਰਹੇ ਆ। ਇੱਕ ਪੁਰਾਣੀ ਜਿਹੜੀ ਹੈਗੀ ਹੈ, ਇਹ ਬਾਬਾ ਦੇਵਾ ਸਿੰਘ ਦੀ ਢੇਰੀ ਹੈ, ਲੇਕਿਨ ਇਹਨੂੰ ਹੁਣ ਜਿਹੜਾ ਨਾ ਉਹਨਾਂ ਨੇ ਮੁਸਲਮਾਨਾਂ ਨੇ ਬੜਾ ਸਾਂਭ ਕੇ ਰੱਖਿਆ, ਔਰ ਇਹਦੇ ਤੇ ਚਾਦਰ ਵਗੈਰਾ ਪਾਈ ਹੈ, ਰੰਗ ਸ਼ੰਗ ਕੀਤਾ ਹੈ। ਇਹ ਕੋਲ ਛੋਟੀ ਜਿਹੀ ਮਸਜਿਦ ਵੀ ਬਣਾਈ ਹੈ, ਜਿਹਨੇ ਨਮਾਜ਼ ਪੜ੍ਹਨੀ ਉਹ ਨਮਾਜ਼ ਪੜ੍ਹੇ ਇੱਥੇ। ਤੇ ਇਹ ਪੁਰਾਣਾ ਦਰਖਤ ਹੈ। ਠੀਕ ਹੈ ਜੀ, ਇਹ ਪਿੰਡੋਂ ਹੈਗਾ ਏ ਦੱਖਣ ਪਾਸੇ, ਸਿਆਣ ਦੀ ਦੱਖਣ ਪਾਸੇ। ਹਾਂਜੀ, ਇਹ ਸਿਆਣ ਦੀ ਦੱਖਣ ਪਾਸੇ। ਅਸੀਂ ਇਸ ਵੇਲੇ ਜੀ ਸਿਆਣ ਤੋਂ ਸੂਬੇ ਦੇ ਨਾਲ ਸਿਆਣ ਪਿੰਡ ਤੋਂ ਦੱਖਣ ਪਾਸੇ ਆ। ਸਾਡੇ ਬਿਲਕੁਲ ਨਾਲ ਸੁਹਾਵਾ ਪਿੰਡ ਹੈ, ਤੇ ਇੱਧਰ ਫਕੀਰਾਂ ਵਾਲੀ ਆ, ਨਹੀਂ, ਛਿੱਛਰ ਵਾਲੀ। ਛਿੱਛਰ ਵਾਲੀ। ਤੇ ਇਹ ਦਰਮਿਆਨ ਦੇ ਤਕਰੀਬਨ ਇਹ ਸਰਦਾਰ ਜੀ ਵਿਰਸਾ ਸਿੰਘ ਸਾਹਿਬ, ਸ਼ਾਇਦ ਤੁਸੀਂ ਇਹਨੂੰ ਪਛਾਣ ਸਕੋ। ਇਹ ਪਿੰਡੋਂ ਬਾਰ-ਬਾਰ ਹੈਗਾ ਦੱਖਣ ਵਾਲੇ ਪਾਸੇ, ਪੁਰਾਣੇ ਸੁਹਾਵੇ ਦੇ ਨਾਲ ਲੱਗਦਾ, ਪੁਰਾਣੇ ਸੁਹਾਵੇ ਦੇ ਕੋਲ। ਠੀਕ ਹੈ ਜੀ। ਤੇ ਇਹ ਜਨਾਬ ਉਹ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਖਸੂਸੀ ਮਨਾਜ਼ਰ।
ਲਓ ਜੀ ਦੋਸਤੋ, ਇਹ ਹੈਗਾ ਹੈ ਪਿੰਡ ਸਿਆਣ ਦਾ। ਅਸੀਂ ਖੜੇ ਆ ਪਹਾੜ ਪਾਸੇ, ਯਾਨੀ ਕਿ ਨਾਰਥ ਵਾਲੀ ਸਾਈਡ ਤੇ ਇਹ ਆ ਗਿਆ ਵੱਡਾ ਖੂਹ। ਲਓ ਜੀ, ਸਰਦਾਰ ਵਿਰਸਾ ਸਿੰਘ ਤੇ ਉਹਨਾਂ ਦੀ ਫੈਮਿਲੀ, ਇਹ ਜੇ ਤੁਹਾਡਾ ਵੱਡਾ ਖੂਹ ਤੇ ਇਹ ਆ ਗਿਆ ਪਿੰਡ। ਇਹ ਪਿੰਡੋਂ ਹੈਗਾ ਪਹਾੜ ਪਾਸੇ, ਇਹ ਪਹਾੜ ਪਾਸਾ ਹੈ। ਤੇ ਚਲੋ ਵੇਖਦੇ ਆ ਕਿ ਅੱਜ ਵੱਡਾ ਖੂਹ ਜਿਹੜਾ ਇਹ ਸਰਦਾਰ ਵਿਰਸਾ ਸਿੰਘ ਦਾ ਉਹ ਕਿਸ ਹਾਲ 'ਚ ਹੈ ਵੀ ਇਹ ਕਿ ਨਹੀਂ, ਲੇਕਿਨ ਇਹ ਬੋਰਡ ਪੁਰਾਣਾ ਹੀ ਹੈ। ਪਿੱਪਲ ਹੈ ਜੀ, ਆ 2 ਪਿੱਪਲ ਕਿਉਂ ਵਸੀਮ ਭਾਈ ਪੁਰਾਣੇ ਨੇ ਨਾ? ਲਓ ਜੀ, ਇਹ ਸਾਰਾ ਰਕਬਾ ਜਿਹੜਾ ਨਾ ਇਹ ਮੌਜੂਦ ਹੈ ਉੱਥੇ ਹੀ, ਤੇ ਪਿੰਡ ਦੇ ਬਿਲਕੁਲ ਐਵੇਂ 3-4 ਪੈਲੀਆਂ ਦੂਰ ਇਹ ਖੂਹ ਹੈਗਾ ਏ, ਵੱਡਾ ਖੂਹ ਇਹਨੂੰ ਕਹਿੰਦੇ ਨੇ। ਤੇ ਇਹ ਜਨਾਬ ਵੱਡੇ ਖੂਹ ਦੇ ਪਿੱਪਲ, ਤੇ ਅਸੀਂ ਆ ਗਏ ਹਾਂ ਖੂਹ ਵਾਲੀ ਜਗ੍ਹਾ ਦੇ ਉੱਤੇ, ਜਿਹੜਾ ਕਿ ਸਰਦਾਰ ਵਰਿਆਮ ਸਿੰਘ ਬਾਨਾ ਭਲਵਾਨ। ਅੱਛਾ ਵਸੀਮ ਭਾਈ, ਹੁਣ ਖੂਹ ਤੇ ਮੇਰੇ ਹਲੇ ਤੇ ਕੋਈ ਨਹੀਂ, ਕਿੱਥੇ ਸੀ ਉਂਝ? ਨਹੀਂ ਉਂਝ ਇੱਥੇ ਹੁੰਦਾ ਸੀ? ਹਾਂਜੀ, ਆ ਜਗ੍ਹਾ ਹੁੰਦੀ ਇੱਥੇ ਕਰਕੇ ਹੁੰਦਾ ਸੀ। ਅੱਛਾ, ਖੂਹ ਇੱਥੇ ਹੁੰਦਾ ਸੀ, ਪੈਲੀ ਵਿੱਚ ਹੁੰਦਾ ਸੀ। ਇਹ ਸਾਰਾ ਇੱਕ ਹੀ ਏਰੀਆ ਸੀ। ਹਾਂਜੀ, ਸਾਰਾ ਆ ਜਿਹੜੀ ਉਹ ਬੰਨਾ ਨਾ, ਇਹ ਹਦੂਦ ਹੁੰਦੀ ਸੀ ਡੇਰੇ ਦੀ, ਵੱਡੇ ਖੂਹ ਦੀ। ਅੱਛਾ ਇਹ ਪਹਿਲੀ ਡੇਰਾ ਹੀ ਸੀ। ਹਾਂਜੀ, ਡੇਰਾ ਸੀ। ਤੇ ਹੁਣ ਚਲੋ ਵਾਮ ਪਿੰਡ ਤੋੜ ਗਈ, ਡੇਰਾ ਘਟ ਗਿਆ ਤੇ ਪੈਲੀ ਵਾਹ ਲਈ ਕਿਸੇ ਡੇਰਾ ਬਣਾ ਕੇ, ਯਾਨੀ ਕਿ ਇਹ ਡੇਰੇ ਦਾ ਹਿੱਸਾ ਹੀ ਵਾਹ ਲਿਆ। ਹਾਂਜੀ, ਡੇਰਾ ਹਿੱਸਾ ਵਾਹ ਲਿਆ। ਤੇ ਇੱਥੇ ਹੁੰਦਾ ਸੀ ਖੂਹ। ਹਾਂ, ਇੱਥੇ ਕਿਤੇ ਖੂਹ ਹੁੰਦਾ ਸੀ ਇਹ ਜਗ੍ਹਾ। ਠੀਕ ਹੋ ਗਿਆ। ਤੇ ਇਹ ਜਨਾਬ ਪੁਰਾਣੇ ਵੇਖੋ ਜੀ, ਇਹ ਪਿੱਪਲ ਦੇ 2 ਦਰਖਤ ਨੇ। ਵੱਡਾ ਖੂਹ ਇਹਨਾਂ ਦੀ ਬਚਿਆ, ਬਕਾਇਆ ਬਾਗ ਹੋ ਗਿਆ। ਇਹ ਕਿਹਾ ਗਿਆ ਕਿ ਜੀ ਇਹ ਵੀ ਵੱਡੇ ਖੂਹ ਦਾ ਦੁਆਰਾ ਏਰੀਆ ਸਾਰਾ, ਠੀਕ ਹੈ ਜੀ। ਇਹ ਏਰੀਆ ਵੱਡਾ ਹੁੰਦਾ ਸੀ, ਲੇਕਿਨ ਹੁਣ ਲੋਕਾਂ ਨੇ 4 ਫਿਰ ਪੈਲੀਆਂ ਬਣਾ ਲਈਆਂ ਨੇ, ਰਕਬੇ ਨੂੰ ਜਿਹੜਾ ਨਾ ਉਹ ਪੈਲੀਆਂ ਦੇ ਵਿੱਚ ਤਕਸੀਮ ਕਰ ਲਿਆ। ਤੇ ਇਹ ਜਨਾਬ ਤੁਸੀਂ ਦੇਖੋ, ਇਹ ਪਿੰਡ ਸਿਆਣ ਦੀ ਕਬਰਾਂ ਦੇ ਨਾਲ ਹੀ ਵੱਡਾ ਖੂਹ ਸੀ। ਅੱਛਾ, ਇਹ ਪਿੰਡ ਇੱਥੇ ਕਬਰਾਂ ਨੇ, ਇਹ ਜਿਹੜਾ ਦਰਖਤ ਦੇ ਨਾਲ ਹੈ ਕਬਰਾਂ ਨੇ ਮੁਸਲਮਾਨਾਂ ਦੀਆਂ, ਠੀਕ ਹੈ ਜੀ। ਤੇ ਇਹ ਉਹਦੇ ਨਾਲ ਹੀ ਜਿਹੜਾ ਨਾ ਇੱਥੇ ਵੱਡਾ ਖੂਹ ਸੀ। ਇਹ ਮੈਨੂੰ ਲੱਗਦਾ ਕਿ ਹੁਣ ਸਰਦਾਰ ਸਾਹਿਬ ਜਿਹੜੇ ਨੂੰ ਸਮਝ ਜਾਣਗੇ ਇਹ ਲੋਕੇਸ਼ਨ ਜਿਹੜੀ ਮੈਂ ਦੱਸ ਰਿਹਾ ਉਹਨਾਂ ਨੂੰ, ਠੀਕ ਹੈ ਜਨਾਬ। ਬਾਬਾ ਚਿਰਾਗ ਸਾਈਂ ਅਲਮਰੂਫ ਬਾਬਾ ਜੜਾਂ ਵਾਲੀ ਸਰਕਾਰ, ਪੀਰ ਸੱਚੀ ਸਰਕਾਰ ਹੈ ਜਨਾਬ, ਉਹਨਾਂ ਦੀ ਤਸਵੀਰ ਹੈ। ਤੇ ਇਹ ਬੋਰਡ, ਇਹ ਪਿੱਪਲ ਦਾ ਦਰਖਤ ਪੁਰਾਣਾ ਹੀ ਹੈ ਜੀ। ਤੇ ਖੂਹ ਇੱਥੇ ਖੂਹ ਵੀ ਹੈਗਾ? ਵਾਹ ਜੀ ਵਾਹ, ਢੱਗੇ ਚੱਲਦੇ ਉਹਨਾਂ ਦੇ ਵੇਲੇ ਦੇ। ਓਏ ਵਾਹ ਜੀ ਵਾਹ, ਕੀ ਹੈ ਪੁਰਾਣਾ ਖੂਹ ਜੇ। ਇੱਥੇ ਵੀ ਢੱਗੇ ਚੱਲਦੇ, ਖੂਹ ਪਾਣੀ ਦਿੰਦਾ ਸੀ। ਤੇ ਤੂੰ ਵੇਖਿਆ ਢੱਗੇ ਚੱਲਦੇ? ਨਹੀਂ, ਹਾਣੀ ਜੇ ਵੇਖੇ ਉਸ ਤੋਂ ਪਹਿਲਾਂ ਦਾ ਹੀ? ਹਾਂਜੀ, ਉਸੇ ਪਹਿਲਾਂ ਦੇ। ਤੇ ਇਹ ਹੁਣ ਪਿੱਪਲ ਇੰਨਾ ਕੁ ਉੱਗ ਗਿਆ ਵਿੱਚ ਕਿ ਜਿਸ ਤਰ੍ਹਾਂ ਪਤਾ ਨਹੀਂ। ਪਾਣੀ ਹੁੰਦਾ ਅਗੂ ਸੌਣ ਭਦਰੋਂ ਆ ਗਿਆ, ਪਾਣੀ ਤਾਂ ਹੀ ਜਾਣਾ। ਅੱਛਾ, ਇਹ ਜਨਾਬ ਬੜਾ ਪੁਰਾਣਾ ਖੂਹ ਹੈ, ਛੋਟੀ ਇੱਟ ਨਾਲ ਬਣਿਆ, ਦੇਖੋ ਨਾ ਛੋਟੀਆਂ ਇੱਟਾਂ ਲੱਗੀਆਂ ਨੇ। ਹਾਂਜੀ, ਇਹ ਪਾਣੀ ਤਾਂ ਹੀ ਜਾਣਾ, ਸੌਣ ਭਦਰੋਂ ਆ ਗਿਆ ਨਾ। ਤੇ ਹਲੇ ਵੀ ਪਾਣੀ ਨਾਲ ਭਰਿਆ ਖੂਹ। ਇਹਨੂੰ ਕਿਹੜਾ ਖੂਹ ਆਂਦੇ ਨੇ ਜੀ? ਇਹ ਬਾਬਾ ਜਰਾਵਾਂ ਸਰਕਾਰ ਦੇ ਦਰਬਾਰ ਦੇ ਖੂਹ। ਦਰਬਾਰ ਤੇ ਜਿਹੜਾ ਬਾਬਾ ਜਨਾਲੀ ਸਰਕਾਰ ਦਰਬਾਰ ਤੇ ਖੂਹ ਹੈ। ਦੀ ਪੈਲੀ ਵਿੱਚ ਜਿਹੜਾ। ਤੇ ਇਹ ਮਹੱਲੋਂ ਜਿਹੜਾ ਦੱਖਣ ਪਾਸਾ ਹੈਗਾ ਨਾ ਪਿੰਡੋਂ? ਹਾਂਜੀ, ਪਿੰਡੋਂ ਦੱਖਣ ਪਾਸੇ। ਪਿੰਡੋਂ ਦੱਖਣ ਪਾਸਾ ਹੈਗਾ ਇਹ ਜਨਾਬ, ਉੱਥੇ ਖੂਹ ਕ੍ਰੇਸ਼ੀ ਦੀ ਪੈਲੀ 'ਚ, ਠੀਕ ਹੈ। ਤੇ ਬਹੁਤ ਹੀ ਵੱਡਾ ਖੂਹ ਹੈ, ਦੇਖੋ ਜੜ੍ਹਾਂ ਇਹਦੀਆਂ ਖੂਹ ਦੇ ਵਿੱਚ ਨਾ। ਤੇ ਇਹ ਜਨਾਬ ਦਰਬਾਰ। ਅੱਛਾ ਚਾਚਾ ਜੀ, ਮੈਨੂੰ ਇਹ ਦੱਸੋ ਕਿ ਤੁਸੀਂ, ਤੁਹਾਡੇ ਵਾਲਦ ਸਾਹਿਬ ਜਿਹੜੇ ਨੇ, ਉਹ ਕਿੰਨੇ ਭਾਈ ਹੁੰਦੇ ਸਨ? ਉਹ 3 ਭਾਈ ਹਨ। ਤੁਹਾਡੇ ਵਾਲਦ ਸਾਹਿਬ ਨੇ ਇਬਰਾਹੀਮ, ਜਲਾਲ ਤੇ ਲਾਲ ਠੀਕ ਹੋ। ਤੇ ਇਬਰਾਹਿਮ। ਤੇ ਅੱਗੋਂ ਤੁਸੀਂ ਕਿੰਨੇ ਭਾਈ? ਅਸੀਂ 4 ਹਾਂ। ਨਾਂ ਕੀ ਸਨ ਉਹਨਾਂ ਦੇ? ਵੱਡੇ ਦਾ ਨਾਂ ਯੂਨਸ, ਜੀ। ਨਿੱਕੇ ਦਾ ਨਾਂ ਯਕੂਬ, ਮੇਰਾ ਨਾਂ ਅਮੀਨ, ਮੇਰੇ ਨਾਲ ਛੋਟਾ ਮਨੀਰ। ਵਾਹ ਜੀ ਵਾਹ, ਠੀਕ ਹੋ ਗਿਆ। ਤੇ ਇਸ ਵੇਲੇ ਮਾਸ਼ਾਅੱਲਾ ਹਯਾਤ ਕਿੰਨੇ ਨੇ? 2 ਫੌਤ ਹੋ ਗਏ ਨੇ, ਤੇ ਮੁਹੰਮਦ ਅਮੀਨ ਤੇ ਮਨੀਰ ਯਾਦ। ਵੱਡੇ ਜਿਹੜੇ ਸਾਨੂੰ ਜਿਹੜੇ ਫੌਤ ਹੋਏ ਨੇ। ਲਓ ਜੀ ਦੋਸਤੋ, ਇਹ ਉਹ ਜਗ੍ਹਾ ਹੈ ਜਿਹੜੀ 1947 ਦੀ ਜਦੋਂ ਵੰਡ ਨਹੀਂ ਸੀ ਹੋਈ, ਉਦੋਂ ਸਰਦਾਰ ਵਿਰਸਾ ਸਿੰਘ ਹੋਰਾਂ ਦੀ ਫੈਮਿਲੀ ਦੀ ਸੀ, ਔਰ ਇਹਨੂੰ ਕਿਹਾ ਜਾਂਦਾ ਸੀ ਵੱਡਾ ਖੂਹ। ਵੱਡਾ ਖੂਹ ਤੇ ਨਹੀਂ ਇੱਥੇ, ਉਹ ਬਜ਼ੁਰਗ ਜਿਨ੍ਹਾਂ ਨੇ ਖੂਹ ਬਣਾਇਆ ਸੀ ਉਹ ਵੀ ਨਹੀਂ ਇੱਥੇ, ਲੇਕਿਨ ਜਗ੍ਹਾ ਮੌਜੂਦ, ਪਿੱਪਲ ਦੇ ਦਰਖਤ ਮੌਜੂਦ ਨੇ, ਇਹ ਜ਼ਮੀਨ ਮੌਜੂਦ ਹੈ ਜਿੱਥੇ ਕਦੀ ਸਰਦਾਰ ਵਰਿਆਮ ਸਿੰਘ, ਜਿਨ੍ਹਾਂ ਨੂੰ ਬਾਨਾ ਭਲਵਾਨ ਕਿਹਾ ਜਾਂਦਾ ਸੀ, ਸਰਦਾਰ ਵਿਰਸਾ ਸਿੰਘ ਦੇ ਵਾਲਦ ਸਾਹਿਬ, ਉਹ ਇੱਥੇ ਜਨਾਬ ਆਪਣਾ ਡੇਰਾ ਸੀ ਉਹਨਾਂ ਦਾ, ਇੱਥੇ ਰਹਿੰਦੇ ਹੋਣਗੇ। ਤੇ 47 ਆ ਗਈ, ਛੱਡ ਕੇ ਜਾਣਾ ਪੈ ਗਿਆ। ਅੱਜ ਮੈਂ ਜਦੋਂ ਇੱਥੇ ਫਿਰਨਾ ਪਿਆ ਤੇ ਮੈਨੂੰ ਅਜੀਬ ਜਿਹੀ ਇੱਕ ਫੀਲਿੰਗਸ ਨੇ, ਇੱਕ ਅਜੀਬ ਜਿਹਾ ਅਹਿਸਾਸ ਹੋ ਰਿਹਾ ਕਿ ਯਾਰ ਇਹ ਉਹ ਜਗ੍ਹਾ ਹੈ ਜਿੱਥੇ ਆਉਣ ਨੂੰ ਸਰਦਾਰ ਵਿਰਸਾ ਸਿੰਘ ਦੀ ਫੈਮਿਲੀ ਔਰ ਸਰਦਾਰ ਵਿਰਸਾ ਸਿੰਘ ਉਹਦੀ ਤਰਸਦੇ ਨੇ। ਇਹ ਉਹਨਾਂ ਦੇ ਵੱਡਿਆਂ ਦੀ ਜਗ੍ਹਾ ਹੁੰਦੀ ਸੀ, ਲੇਕਿਨ ਉਹ ਆ ਨਹੀਂ ਸਕਦੇ, ਆਪਣੀ ਹੀ ਜਗ੍ਹਾ ਛੱਡੀ ਹੋਈ ਉਹ ਵੇਖ ਨਹੀਂ ਸਕਦੇ। ਅਸੀਂ ਇੱਥੇ ਮੌਜੂਦ ਹਾਂ ਤੇ ਤੁਹਾਨੂੰ ਪਤਾ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਜ਼ੁਰਗ ਨੇ
ਉਹ ਆਪਣੇ ਪੁਰਾਣੀਆਂ ਚੀਜ਼ਾਂ ਨੂੰ ਤਰਸਦੇ ਨੇ ਤੇ ਮੈਂ ਉਹਨਾਂ ਨੂੰ ਵੀਜ਼ਾ ਤੇ ਨਹੀਂ ਦੇ ਸਕਦਾ ਕਿਉਂਕਿ ਮੈਂ ਕੋਈ ਸਰਕਾਰੀ ਬੰਦਾ ਜਾਂ ਕੋਈ ਅੰਬੈਸਡਰ ਤੇ ਨਹੀਂ, ਲੇਕਿਨ ਮੈਂ ਵੀਡੀਓ ਦੇ ਜ਼ਰੀਏ ਉਹਨਾਂ ਦੇ ਪਿੰਡ ਵਿਖਾ ਸਕਣਾ, ਉਹਨਾਂ ਦੇ ਯਾਰਾਂ ਨੂੰ ਮਿਲਾ ਸਕਣਾ, ਉਹਨਾਂ ਦੇ ਜਿਹੜੇ ਹੈਗੇ ਨੇ ਜਗ੍ਹਾ ਨੇ, ਉਹਨਾਂ ਦੇ ਘਰ ਨੇ, ਖੂਹ ਹਵੇਲੀਆਂ, ਉਹ ਵਿਖਾ ਸਕਣਾ। ਤੇ ਤੁਸੀਂ ਅਗਰ ਵੇਖਦੇ ਹੋ ਕਿ ਤੁਹਾਡੇ ਵੀ ਬਜ਼ੁਰਗ ਪਾਕਿਸਤਾਨ ਦੇ ਕਿਸੇ ਪਿੰਡ ਤੋਂ ਆਏ ਸਨ ਔਰ ਉਹ ਜ਼ਿੰਦਾ ਨੇ ਔਰ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ, ਸ਼ਹਿਰ ਵੇਖਣਾ ਚਾਹੁੰਦੇ ਨੇ, ਮਕਾਨ ਵੇਖਣਾ ਚਾਹੁੰਦੇ ਨੇ, ਕਿਸੇ ਯਾਰ ਦਾ ਨਾਂ ਲੈਂਦੇ ਨੇ, ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮੈਨੂੰ ਦੱਸਿਆ ਕਰੋ। ਮੈਂ ਫਿਰ ਕੋਸ਼ਿਸ਼ ਕਰਾਂਗਾ ਅਗਰ ਪੋਸੀਬਲ ਮੇਰੇ ਵਾਸਤੇ ਹੋਏ ਤਾਂ ਮੈਂ ਜਨਾਬ ਫੌਰੀ ਤੌਰ ਤੇ ਪਹਿਲੀ ਫੁਰਸਤ 'ਚ ਉਹਨਾਂ ਦੀ ਵੀਡੀਓ ਬਣਾਵਾ ਕਰਾਂਗਾ ਤਾਂ ਕਿ ਉਹ ਬਜ਼ੁਰਗ ਜਿਹੜੇ ਨੇ ਇੱਕ ਵਾਰੀ ਆਪਣੀ ਹਯਾਤੀ ਦੇ ਵਿੱਚ ਉਹ ਵੀਡੀਓ ਵੇਖ ਲੈਣ ਤੇ ਸ਼ਾਇਦ ਉਹਨਾਂ ਨੂੰ ਜਿਹੜਾ ਨਾ ਪੁਰਾਣੀਆਂ ਚੀਜ਼ਾਂ ਯਾਦ ਆ ਜਾਣ ਔਰ ਉਹਨਾਂ ਦੀ ਖੁਆਇਸ਼ ਪੂਰੀ ਹੋ ਜਾਵੇ। ਠੀਕ ਹੈ ਜੀ। ਅਗਰ ਤੁਹਾਡੇ ਬਜ਼ੁਰਗਾਂ ਨੇ ਪਾਕਿਸਤਾਨ ਵੀ ਆਉਣਾ ਹੁੰਦਾ ਤਾਂ ਮੈਨੂੰ ਦੱਸਿਆ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਰਿਸੀਵ ਕਰਕੇ ਤੇ ਜਿਹੜੇ ਉਹਨਾਂ ਦੇ ਪਿੰਡ ਨੇ ਉੱਥੇ ਲੈ ਕੇ ਜਾਈਏ, ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਬਹਾਲੀਆਂ ਜਾਣ। ਠੀਕ ਹੈ ਜੀ। ਵੀਡੀਓ कैसी लगी कमेंट करके जरूर दसना। औरंगजेब में इजाजत दियो। अल्लाह हाफिज़।